The Party of People and Integrity and its members would like to wish the Sikh nation happy Vaisakhi. ਕੌਮਾਂ ਦੀ ਆਜ਼ਾਦੀ ਵੱਲ ਦੀ ਜਿਹੜੀ ਪੇਸ਼ਕਦਮੀ ਹੈ ਉਸ ਦੇ ਵਿੱਚ ਬਹੁਤ ਕੁਰਬਾਨੀਆਂ ਹੁੰਦੀਆਂ ਨੇ ਔਰ ਉਹਦੇ 'ਚ ਲੇਕਿਨ ਰੈਜ਼ੀਲੀਅੰਸ ਡਿੱਗਣਾ ਫਿਰ ਖਲੋਣਾ ਡਿੱਗਣਾ ਫਿਰ ਖਲੋਣਾ ਇਹ ਡਿਸਾਈਡਿੰਗ ਫੈਕਟਰ ਹੁੰਦਾ ਅਤੇ ਡਿਟਰਮੀਨੇਸ਼ਨ ਆਫ ਇਟਸ ਪੀਪਲ। ਜਦੋਂ ਲੋਕ ਇਰਾਦਾ ਕਰ ਲੈਂਦੇ ਨੇ ਯੂ ਵਿਲ ਇਟ ਯੂ ਵਿਨ ਇਟ। ਕਿ PPI ਪਾਰਟੀ ਸਾਡੀ ਸਿੱਖਾਂ ਦੀ ਸਟਰਗਲ ਨੂੰ ਰੈਕਗਨਾਈਜ਼ ਕਰਦੀ ਹੈ ਔਰ ਅਪ੍ਰੈਲ 29 ਨੂੰ ਜਿਹੜਾ ਸਰਬੱਤ ਖਾਲਸਾ ਨੇ ਇਸ ਨੂੰ ਖਾਲਿਸਤਾਨ ਰੈਜ਼ੋਲੂਸ਼ਨ ਕੀਤਾ ਸੀ, ਇਸ ਨੂੰ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੰਦੀ ਹੈ। PPI and its members share the same hopes and aspirations with Sikh community. We are confident that by working together we can address the challenge that faces overwood today and create a brighter future for our people. ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਗੋ ਮੁਲਕ ਦੀ ਪ੍ਰਮੁੱਖ ਵਿਰੋਧੀ ਪਾਰਟੀ PPI ਨੇ ਇੱਕ ਪ੍ਰੈਸ ਰਿਲੀਜ਼ ਕਰਕੇ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਹੈ ਔਰ ਉਹਨਾਂ ਨੇ 8 ਅਪ੍ਰੈਲ ਨੂੰ ਕੈਪੀਟਲ ਹਿੱਲ ਤੇ ਹੋਣ ਜਾ ਰਹੀ ਸਿੱਖ ਡੇ ਪਰੇਡ ਲਈ ਵੀ ਸ਼ੁਭਕਾਮਨਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਔਰ PPI ਵੱਲੋਂ ਇਸ ਪ੍ਰੈਸ ਰਿਲੀਜ਼ ਵਿੱਚ 29 ਅਪ੍ਰੈਲ ਨੂੰ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੰਦਿਆਂ ਸਿੱਖ ਕੌਮ ਨੂੰ ਵਧਾਈ ਵੀ ਦਿੱਤੀ ਹੈ। ਸੋ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਸ ਸੰਬੰਧੀ PPI ਪਾਰਟੀ ਦਾ ਧੰਨਵਾਦ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਹੈਵੀ ਆਡਸ ਦੇ ਅਗੇਂਸਟ ਲੜ ਰਹੇ ਹੋ ਉਸ ਸਟੇਟ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਜੰਗ ਹੋਏ, ਜਿਨ੍ਹਾਂ ਦੇ ਕੋਲ ਰੀਸੋਰਸ ਨੇ, ਜਿਹੜੀ ਤਾਕਤ ਦੇ ਬਲ ਨਾਲ, ਗਿਣਤੀ ਦੇ ਬਲ ਨਾਲ ਔਰ ਬਹੁਤ ਵਾਰ ਸਾਮ-ਦਾਮ ਦੰਡ ਭੇਦ ਦੇ ਹਥਿਆਰਾਂ ਦੀ ਵਰਤੋਂ ਇੰਟਰਨੈਸ਼ਨਲ ਪਲੇਟਫਾਰਮ ਤੇ ਵੀ ਕਰਕੇ ਆਪਣੇ ਆਪ ਨੂੰ ਨਾ ਸਿਰਫ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਲੇਮ ਕਰਦੀ ਹੈ, ਹੁਣ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਵੀ ਕਹਿਣ ਲੱਗ ਗਏ, ਵਿਸ਼ਵ ਗੁਰੂ ਵੀ ਕਹਿਣ ਲੱਗ ਗਏ ਔਰ ਇਹ ਵੀ ਕਹਿਣ ਲੱਗ ਗਏ ਦੇਖੋ ਜੀ ਸਾਡਾ ਇੰਨਾ ਵਧੀਆ ਰੈਪੂਟੇਸ਼ਨ ਹੈ ਕਿ ਸਾਨੂੰ G20 ਮੁਲਕਾਂ ਦੀ ਪ੍ਰੈਜ਼ੀਡੈਂਸੀ ਦਾ ਜਿਹੜਾ ਉਹ ਹੱਕ ਵੀ ਮਿਲਿਆ। ਲੇਕਿਨ ਕਿਉਂਕਿ ਸਿੱਖ ਕੌਮ ਜਿਸ ਨੇ ਇਹ 324 ਵਰ੍ਹਿਆਂ ਦੇ ਆਪਣੇ ਖਾਲਸਾਈ ਇਤਿਹਾਸ, ਕਿਉਂਕਿ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਇਹ 24 ਵਰ੍ਹੇ ਅਸੀਂ ਇਸ ਖਾਲਸਾ ਸਾਜਨਾ ਦਿਵਸ ਅਪ੍ਰੈਲ ਦਾ ਮਹੀਨਾ ਆਲਰੇਡੀ ਪਹਿਲੀ ਵਿਸਾਖ ਦੇ ਨੇੜੇ ਤੇੜੇ ਪਹੁੰਚ ਰਹੇ, ਉਸ ਨੂੰ ਕੌਮ ਜਿਹੜੀ ਹੈ ਕਰ ਰਹੀ ਹੈ ਯਾਦ। ਅਤੇ ਫਿਰ ਸਾਡੇ ਸਾਹਮਣੇ ਸਾਡੀ ਮੋਟੀਵੇਸ਼ਨ ਬੀਤੇ ਦੇ ਵਿੱਚ ਵੀ ਜਦੋਂ ਉਹ ਹਾਲਾਤ ਸੀ ਕਿ ਪੱਤਾ ਸਿੰਘਾਂ ਦਾ ਵੈਰੀ, ਉਦੋਂ ਵੀ ਸਾਡੀ ਸਪਿਰਿਟ ਇਹੀ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਸਾਨੂੰ ਵੱਢਦਾ ਅਸੀਂ ਧੂਣ ਸਵਾਏ ਹੋਏ ਔਰ ਉਸ 'ਚੋਂ ਅਸੀਂ ਨਿਕਲੇ। ਗੁਰੂ ਦੇ ਉੱਤੇ ਭਰੋਸਾ, ਈਮਾਨ ਔਰ ਇਹ ਭਰੋਸਾ ਕਿ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਾਲ ਤਹਿ ਤਹਿ ਤਖਤ ਬਣਾਏ। ਕਿ ਭਾਈ ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੋਈ, ਅਸੀਂ ਜਿਹੜੀ ਸੋਵਰਨਿਟੀ ਹੈ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ ਔਰ ਜਿੱਥੇ ਅਸੀਂ ਬੈਠ ਗਏ ਉੱਥੇ ਹੀ ਤਖਤ ਹੈ, ਕਿਉਂਕਿ ਹਰ ਸਿੱਖ 1.25 ਲੱਖ ਸਪਿਰਿਟ ਦੇ ਨਾਲ ਜਿਉਣ ਵਾਲਾ ਸਿੱਖ ਸਿਰ ਦੇ ਉੱਤੇ ਉਹਦੇ ਫਰਲਾ ਜਿਹੜਾ ਉਸ ਨੂੰ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਅਸੀਂ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਸੋਵਰਨਿਟੀ ਨਹੀਂ ਮੰਨਦੇ ਔਰ ਅਸੀਂ ਕਿਸੇ ਨੂੰ ਐਕਸੈਪਟ ਨਹੀਂ ਕਰਦੇ। ਬੇਸ਼ੱਕ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਹੈ, ਦੁਨੀਆ ਦੇ ਵਿੱਚ ਲਗਭਗ 194 ਮੁਲਕ ਇਸੇ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਝੰਡੇ ਝੂਲਦੇ ਨੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ, ਔਰ ਜੇ ਅਸੀਂ ਕੋਈ ਵੀ ਮਸਲਾ ਯੂਨਾਈਟਿਡ ਨੇਸ਼ਨਸ ਲੈ ਕੇ ਜਾਣਾ ਤਾਂ ਜ਼ਾਹਰ ਹੈ ਕਿ ਬਾਹਰ ਬੈਠਾ ਜੋ ਮਰਜ਼ੀ ਕੋਈ ਤਾਕਤਵਰ ਹੋਏ ਉਹਦੇ ਲਈ UN ਦੀ ਮੈਂਬਰ ਸਟੇਟ ਦਾ ਹੋਣਾ ਉਸ ਨੂੰ ਮੂਵ ਨੂੰ ਅੱਗੇ ਤੋਰਨ ਲਈ ਜ਼ਰੂਰੀ ਹੁੰਦਾ ਔਰ ਅੱਜ ਤੱਕ ਸਾਡੇ ਕੋਲ ਕੋਈ ਦੁਨੀਆ ਦਾ ਐਸਾ ਮੁਲਕ ਨਹੀਂ ਹੈ ਜਿਹੜਾ ਸਾਡੀ ਆਵਾਜ਼ ਨੂੰ, ਸਾਡੇ ਦਰਦ ਨੂੰ, ਸਾਡੇ 'ਤੇ ਹੋ ਰਹੇ ਜ਼ੁਲਮ ਨੂੰ, ਸਾਡੇ ਨਾਲ ਸਤਤ ਹੋ ਰਹੇ ਧੱਕੇ ਨੂੰ ਜਿਹੜਾ ਉਹ UN ਲੈਵਲ 'ਤੇ ਲਿਜਾਏ। ਠੀਕ ਹੈ, NGOs ਲੈਵਲ 'ਤੇ ਔਰ ਉਹਨਾਂ ਦੇ ਹਿਊਮਨ ਰਾਈਟ ਕੌਂਸਲ ਦੇ ਸਾਹਮਣੇ ਸਾਡੀਆਂ ਆਪਣੀਆਂ ਜਥੇਬੰਦੀਆਂ ਆਪਣਾ ਕੇਸ ਰੱਖਦੀਆਂ ਨੇ, ਲੇਕਿਨ ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ ਰਾਹੀਂ ਹੋਂਦ 'ਚ ਆਈ
ਔਰ ਬੇਸ਼ੱਕ ਪੰਜਾਬ ਦੇ ਵਿੱਚ ਤਾਂ ਇੰਨੀਆਂ ਤਬਦੀਲੀਆਂ ਤੇਜ਼ੀ ਨਾਲ ਹੋਈਆਂ ਨੇ, ਹੋ ਰਹੀਆਂ ਨੇ ਕਿ ਉੱਥੇ ਤਾਂ ਉਹਨਾਂ ਦੀ ਕੋਈ ਬਹੁਤੀ ਐਕਟੀਵਿਟੀ ਨਜ਼ਰ ਨਹੀਂ ਆ ਰਹੀ, ਲੇਕਿਨ ਬਾਹਰਲੇ ਡਾਇਸਪੋਰਾ ਚੈਪਟਰਸ ਨੇ ਆਪਣਾ ਕੰਮ ਜਾਰੀ ਰੱਖਿਆ ਹੈ। ਆਪਣੀਆਂ ਕਨਵੈਨਸ਼ਨਸ ਵੀ ਕੋਵਿਡ ਦੇ ਪੀਰੀਅਡ ਨੂੰ ਛੱਡ ਕੇ 2 ਸਾਲ ਨੂੰ ਹੋਈਆਂ ਨੇ, ਔਰ ਉਸ ਦੇ ਵਿੱਚ ਜਿਹੜੀ ਸਾਡੀ ਖਾਸ ਤੌਰ 'ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਰੈਕਗਨੀਸ਼ਨ ਦੀ ਗੱਲ ਨੂੰ ਲੈ ਕੇ ਪੇਸ਼ਕਦਮੀ ਹੈ। ਜਿਵੇਂ ਅਸੀਂ ਯੂਕਰੇਨ ਦੀ ਗੱਲ ਕੀਤੀ ਸੀ ਕਿ ਯੂਕਰੇਨ ਦੇ ਮੈਂਬਰਸ ਆਫ ਪਾਰਲੀਮੈਂਟ ਨੂੰ ਵੀ ਬਰੀਫਿੰਗ ਦਿੱਤੀ ਗਈ ਤਾਂ ਕਿ ਆਉਣ ਵਾਲੇ ਪੀਰੀਅਡ 'ਚ ਜਦੋਂ ਯੂਕਰੇਨ ਇਸ ਸਾਰੇ ਹਾਲ 'ਚੋਂ ਨਿਕਲ ਜਾਏ ਤੇ ਫਿਰ ਉਹਨਾਂ ਨੂੰ ਵੀ ਕਦੇ ਯਾਦ ਹੋਏ ਕਿ ਭਾਈ ਕੌਮ ਨੇ ਹਾਂ ਦਾ ਨਾਅਰਾ ਮਾਰਿਆ ਸੀ ਸਾਡੇ ਲਈ, ਉਹ ਸਾਡੀ ਮਦਦ ਲਈ ਉਤਰਨ। ਔਰ ਦੇਖੋ, ਜਦੋਂ ਕੌਮਾਂ ਖਾਸ ਤੌਰ 'ਤੇ ਹੈਵੀ ਆਡਸ ਦੇ ਸਾਹਮਣੇ ਲੜਦੀਆਂ ਨੇ ਤੇ ਉਦੋਂ ਕੋਈ ਛੋਟੀ ਜਿਹੀ ਕਿਸੇ ਦਾ ਹਾਂ ਦਾ ਨਾਅਰਾ ਵੀ, ਕਿਸੇ ਦੀ ਮਦਦ ਵੀ ਬਹੁਤ ਵੱਡੀ ਹੁੰਦੀ ਹੈ। ਹੁਣ ਤੁਸੀਂ ਕਦੇ ਵਾਸ਼ਿੰਗਟਨ DC ਵਾਈਟ ਹਾਊਸ 'ਚ ਆਓ, ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਹਨੂੰ ਲਫੈਤ ਪਾਰਕ ਕਹਿੰਦੇ ਨੇ। ਹੁਣ ਲਫੈਤ ਕੌਣ ਸੀ? ਇੱਕ ਫ੍ਰੈਂਚ। ਜਦੋਂ ਅਮਰੀਕਨ ਰੈਗ ਟੈਗ ਜਾਂ ਇਹਨਾਂ ਦਾ ਮਿਲੀਸ਼ੀਆ 13 ਕਾਲੋਨੀਜ਼ ਲੜ ਰਹੀਆਂ ਸੀ ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਉਹਨਾਂ ਤੋਂ ਆਜ਼ਾਦੀ ਲੈਣ ਦੇ ਲਈ, ਤੇ ਕਿਉਂਕਿ ਫ੍ਰੈਂਚ ਜਿਹੜੇ ਨੇ ਇਹਨਾਂ ਦੀ ਇੱਕ ਫ੍ਰੈਂਚ ਔਰ ਬ੍ਰਿਟਿਸ਼ਰਸ ਦੀ ਹਿਸਟੋਰੀਕਲ ਜਿਹੜੀ ਹੈ ਐਨੀਮੋਸਿਟੀ ਹੈ, ਬਿਲਕੁਲ ਅੱਡ ਯੂਰਪ ਦੇ ਵਿੱਚ ਕਿਹਦੀ ਸਰਦਾਰੀ ਹੋਏ ਇਹਨੂੰ ਲੈ ਕੇ। ਸੋ ਫ੍ਰੈਂਚ ਦੀ ਜਿਹੜੀ ਹਮਦਰਦੀ ਹੈ ਉਹ ਰੈਵੋਲੂਸ਼ਨਰੀਜ਼ ਦੇ ਨਾਲ ਸੀ। ਫਿਰ ਇਕੱਲੀ ਹਮਦਰਦੀ ਨਾਲ ਨਹੀਂ ਤੁਰਦਾ, ਉਹਨਾਂ ਦਾ ਇੱਕ ਫੌਜੀ ਜਿਹੜਾ ਅਫਸਰ ਲਫੈਤ, ਉਹ ਆ ਕੇ ਅਮਰੀਕਨਾਂ ਦੇ ਲਈ ਲੜਿਆ ਬ੍ਰਿਟਿਸ਼ ਦੇ ਖਿਲਾਫ ਔਰ ਇਵੈਂਚੁਅਲੀ ਅਮਰੀਕਾ ਜਿੱਤਿਆ ਉਸ ਜੰਗ 'ਚ। ਔਰ ਅੱਜ ਵੀ ਉਹ ਟ੍ਰਿਬਿਊਟ ਹੈ ਕਿ ਭਾਈ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਦਾ ਨਾਂ ਹੈ ਉਹਦੇ ਨਾਂ ਦੇ ਉੱਤੇ ਰੱਖਿਆ ਹੋਇਆ। ਫਿਰ ਜਿਸ ਨਿਊਯਾਰਕ, ਜਦੋਂ ਵੀ ਕੋਈ ਨਿਊਯਾਰਕ 'ਚ ਆਉਂਦਾ ਹੈ ਤੇ ਉਹ ਕਹੇਗਾ ਜੀ ਸਾਨੂੰ ਜ਼ਰਾ ਆਜ਼ਾਦੀ ਦੀ ਦੇਵੀ ਦਿਖਾ ਦਿਓ, ਸਟੈਚੂ ਆਫ ਲਿਬਰਟੀ। ਹੁਣ ਜੇ ਤੁਸੀਂ ਸਟੈਚੂ ਆਫ ਲਿਬਰਟੀ ਦੀ ਹਿਸਟਰੀ ਦੇਖੋ, ਇਹ ਫ੍ਰੈਂਚ ਲੋਕਾਂ ਦੀ ਗਿਫਟ ਸੀ ਅਮਰੀਕਾ ਦੇ ਲਈ। ਕਿਵੇਂ ਟੁਕੜਿਆਂ 'ਚ ਆਈ, ਕਿਵੇਂ ਇੱਥੇ ਪਹੁੰਚੀ, ਕਿਵੇਂ ਇਹ ਸਟੈਚੂ ਆਫ ਲਿਬਰਟੀ ਲੱਗਾ। ਪਰ ਅਮਰੀਕਾ ਨੂੰ ਇਹਦੇ ਬਾਵਜੂਦ ਕਿ ਫਰਾਂਸ ਦੀ ਲਾਈਨ ਜਦੋਂ ਇਰਾਕ ਵਾਰ ਹੋਈ ਹੈ ਜਾਂ ਦੂਜਾ ਆਪਣੀ ਇੰਡੀਪੈਂਡੈਂਟ ਪਾਲਿਸੀ ਵੀ ਕਰਦੇ ਨੇ, ਪਰ ਇਹ ਗੱਲ ਕਦੇ ਵੀ ਅਮਰੀਕਨਾਂ ਨੂੰ ਨਹੀਂ ਭੁੱਲੀ ਕਿ ਭਾਈ ਉਸ ਪੀਰੀਅਡ 'ਚ ਜਦੋਂ ਕਿ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਫਰਾਂਸ ਦੇ ਲੋਕਾਂ ਨੇ ਔਰ ਉਹਨਾਂ ਦੇ ਸਿਸਟਮ ਨੇ ਸਾਡਾ ਸਾਥ ਦਿੱਤਾ ਸੀ। ਔਰ ਉਹਨਾਂ ਦੀ ਗਿਫਟ ਅੱਜ ਵੀ ਨਿਊਯਾਰਕ ਦੇ ਜਿਹੜੇ ਮੋਸਟ ਵਿਜ਼ਿਟਡ ਸਾਈਟ ਨੇ ਉਹਨਾਂ 'ਚ ਸਟੈਚੂ ਆਫ ਲਿਬਰਟੀ ਹੈ। ਹੁਣ ਇਹ ਗੱਲ ਇਸ ਲਈ ਇੰਪੋਰਟੈਂਟ ਹੈ ਕਿ ਵੀ ਜਦੋਂ ਅਸੀਂ ਆਪਣੇ ਕੇਸ ਦੀ ਗੱਲ ਕਰਦੇ ਔਰ ਵਰਲਡ ਸਿੱਖ ਪਾਰਲੀਮੈਂਟ ਨੇ ਜਿੰਨੇ ਵੀ ਲਿਮਿਟਿਡ ਸਾਡੇ ਕੋਲ ਸਾਧਨ ਨੇ ਔਰ ਖਾਸ ਤੌਰ 'ਤੇ ਜਿਹੜੇ ਸਾਡੇ ਪੋਲੀਟੀਕਲੀ ਮੈਚੁਰ ਐਕਟਿਵਿਸਟ ਨੇ, ਉਹ ਆਪਣਾ ਐਫਰਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਜੇ ਮੈਂ ਅਮਰੀਕਾ ਦੇ ਹਵਾਲੇ ਨਾਲ ਜਿਵੇਂ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਦੇ ਤੌਰ 'ਤੇ ਬਹੁਤ ਐਫਰਟ ਕਰਦੇ ਨੇ, ਔਰ ਵੀਰ ਸਵਰਨਜੀਤ ਸਿੰਘ ਜਿਹੜੇ ਕੌਂਸਲਮੈਨ ਨੇ ਸਟੇਟ ਆਫ ਕਨੈਟੀਕਟ ਦੇ ਵਿੱਚ, ਉਹਨਾਂ ਦਾ ਐਫਰਟ ਆਪਣੇ ਲੈਵਲ ਦੇ ਉੱਤੇ ਹੈ। ਉਹਨਾਂ ਨੇ ਸਿਟੀ 'ਚ ਵੀ ਆਪਣੀ ਥਾਂ ਬਣਾਈ ਹੈ। ਸਟੇਟ ਆਫ ਕਨੈਟੀਕਟ 'ਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਥ ਦੇ ਤੌਰ 'ਤੇ ਰੈਕਗਨੀਸ਼ਨ, 29 ਅਪ੍ਰੈਲ ਨੂੰ ਖਾਲਿਸਤਾਨ ਡੇ ਵਜੋਂ ਰੈਕਗਨੀਸ਼ਨ ਸਾਈਟੇਸ਼ਨ, ਇਹ ਸਾਰਾ ਉਹਨਾਂ ਦਾ। ਪਰ ਉਹ ਹੁਣ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ 4 ਐਸੇ ਮੁਲਕ ਜਿਨ੍ਹਾਂ ਦੇ ਹੈਡ ਆਫ ਸਟੇਟਸ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਡਾਇਰੈਕਟ ਮੀਟਿੰਗ ਵੀ ਹੋਈ ਜਾਂ ਪਬਲਿਕ ਫੰਕਸ਼ਨਸ 'ਤੇ ਉਹਨਾਂ ਨੂੰ ਆਨਰ ਕਰਦਿਆਂ ਉਹਨਾਂ ਨੇ ਸਿੱਖ ਕੌਮ ਦਾ ਕੇਸ ਵੀ ਰੱਖਿਆ, ਜਿਨ੍ਹਾਂ ਦੇ ਵਿੱਚ ਕੋਸੋਵੋ, ਕੇਪ ਵਰਡੇ, ਐਲਬਾਨੀਆ ਔਰ ਟੋਗੋ। ਟੋਗੋ ਦੇ ਵਿੱਚ ਬੇਸ਼ੱਕ ਟੋਗੋ ਦੇ ਪ੍ਰੈਜ਼ੀਡੈਂਟ ਨਾਲ ਤਾਂ ਨਹੀਂ, ਲੇਕਿਨ ਉਹਨਾਂ ਦੀ ਮੇਨ ਜਿਹੜੀ ਆਪੋਜੀਸ਼ਨ ਪਾਰਟੀ ਹੈ, ਖਾਸ ਤੌਰ 'ਤੇ PPI, ਪਾਰਟੀ ਆਫ ਪੀਪਲ ਐਂਡ ਇੰਟੈਗ੍ਰਿਟੀ। ਔਰ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਪੈਰੇਡ ਦੇ ਵੇਲੇ PPI ਦੇ ਜਿਹੜੇ ਨੁਮਾਇੰਦੇ ਸੀ ਉਹ ਵਾਸ਼ਿੰਗਟਨ DC 'ਚ ਉਹਨਾਂ ਨੇ ਸਾਡੇ ਨਾਲ ਮਾਰਚ ਵੀ ਕੀਤਾ ਸੀ, ਔਰ ਉਹਨਾਂ 'ਚ ਖਾਲਿਸਤਾਨੀ ਝੰਡੇ ਦੇ ਨਾਲ ਜਿਹੜਾ ਟੋਗੋ ਦਾ ਫਲੈਗ ਹੈ ਉਹ ਵੀ ਫਲਟਰ ਕਰ ਰਿਹਾ ਸੀ। ਜ਼ਾਹਰ ਹੈ ਯੂਕਰੇਨ ਵਾਲਿਆਂ ਨੂੰ ਵੀ ਉਹਨਾਂ ਦਾ ਵੀ ਡੈਲੀਗੇਸ਼ਨ ਆਇਆ ਹੋਇਆ ਸੀ, ਉਹਨਾਂ ਨੂੰ ਰੈਕਗਨਾਈਜ਼। ਪਰ ਜਿਹੜੀ ਖਬਰ ਹੋਰ ਵੀ ਪੋਜ਼ਿਟਿਵਿਟੀ ਵਾਲੀ ਹੈ ਕਿ ਉਹਨਾਂ ਦੀ, ਕਿਉਂਕਿ ਇਹ ਇੱਥੇ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਇਲੈਕਸ਼ਨਸ ਨੇ, ਔਰ ਇਹ ਜਿਹੜੀ PPI ਪਾਰਟੀ ਹੈ ਇਹ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਵੱਡੀ ਵਿਰੋਧੀ ਧਿਰ ਹੈ, ਉਹਨਾਂ ਵੱਲੋਂ ਜਿਹੜਾ ਇੱਕ ਪ੍ਰੈਸ ਰਿਲੀਜ਼ ਆਫੀਸ਼ੀਅਲ ਪਾਰਟੀ ਵੱਲੋਂ, ਔਰ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਵੀ ਅਜੇ ਬੇਸ਼ੱਕ ਆਪੋਜੀਸ਼ਨ 'ਚ ਨੇ, ਕੋਈ ਆਫੀਸ਼ੀਅਲ ਪੋਜੀਸ਼ਨ ਨਹੀਂ ਹੈ, ਪਰ PPI ਜਿਸ ਦੀਆਂ ਸੰਭਾਵਨਾਵਾਂ ਨੇ ਪਾਵਰ 'ਚ ਆਉਣ ਦੀਆਂ,
ਜੇ ਇਹ ਟੋਗੋ ਦੇ ਵਿੱਚ ਰੂਲਿੰਗ ਪਾਰਟੀ ਬਣਦੀ ਹੈ ਤੇ ਫਿਰ ਜਿਹੜੀ ਇਹਨਾਂ ਦੀ ਕਮਿਟਮੈਂਟ ਹੈ ਉਸ ਦੇ ਉੱਤੇ ਉਹ ਖਰਾ ਉਤਰਨਗੇ। ਉਹਨਾਂ ਨੇ ਜਿਹੜੇ ਇਸ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਐਡਰੈਸ ਕਰਦੇ ਆ ਜਿਹੜੀ ਹੈ ਪ੍ਰੈਸ ਰਿਲੀਜ਼ ਵਿਸਾਖੀ ਦੇ ਹੈਡਿੰਗ ਥੱਲੇ ਜਾਰੀ ਕੀਤੀ ਹੈ ਔਰ ਉਹਨਾਂ ਨੇ ਇਹ ਡੀਅਰ ਆਨਰੇਬਲ ਮੈਂਬਰਸ ਆਫ ਵਰਲਡ ਸਿੱਖ ਪਾਰਲੀਮੈਂਟ ਦਾ ਔਰ ਕਿਉਂਕਿ ਟੋਗੋ ਫ੍ਰੈਂਚ ਕਾਲੋਨੀ ਸੀ ਲੰਬਾ ਵਕਤ ਇਹ ਉਹਨਾਂ ਦੀ ਸਟੇਟਮੈਂਟ ਆਫੀਸ਼ੀਅਲੀ ਫ੍ਰੈਂਚ ਜ਼ਬਾਨ ਦੇ ਵਿੱਚ ਵੀ ਹੈ ਇੰਗਲਿਸ਼ ਦੇ ਵਿੱਚ ਵੀ ਔਰ ਅੰਗਰੇਜ਼ੀ ਦੀ ਇਹ ਸਟੇਟਮੈਂਟ ਹੈ ਦ ਪਾਰਟੀ ਆਫ ਪੀਪਲ ਐਂਡ ਇੰਟੈਗ੍ਰਿਟੀ ਐਂਡ ਇਟਸ ਮੈਂਬਰਸ ਵੁੱਡ ਲਾਈਕ ਟੂ ਵਿਸ਼ ਦ ਸਿੱਖ ਨੇਸ਼ਨ happy Vaisakhi while they all come together with their families and friends to celebrate this day globally during the month of April with special celebration in Washington DC this year on April 8th 2023 ਕਿਉਂਕਿ ਇਹ ਫਰੀडम ਮਾਰਚ ਨੂੰ ਵੀ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਥਰੂ ਆਊਟ ਹਿਸਟਰੀ ਦਾ ਇਹ ਬੜੀਆਂ ਭਾਵਪੂਰਤ ਲਾਈਨਾਂ ਨੇ ਦੋ ਮੈਨੂੰ ਇਸ 'ਚ ਸਭ ਤੋਂ ਜ਼ਿਆਦਾ ਇਹ ਟੱਚਿੰਗ ਲੱਗੀਆਂ ਥਰੂ ਆਊਟ ਹਿਸਟਰੀ The journey towards freedom of any community is often marked with great struggle and sacrifices as a result of unparalleled resilience and determination of its people. ਇਹ ਤੁਸੀਂ ਕੋਟ ਕਿਸੇ ਵੀ ਫਰੀडम ਸਟਰਗਲ ਦੇ ਵਿੱਚ ਟਿਕਾ ਸਕਦੇ ਹੋ ਕਿ ਭਾਈ ਜਦੋਂ ਤੁਸੀਂ ਸਾਰੇ ਹਿਸਟਰੀ ਨੂੰ ਦੇਖੋ ਤਾਂ ਕੌਮਾਂ ਦੀ ਆਜ਼ਾਦੀ ਵੱਲ ਦੀ ਜਿਹੜੀ ਪੇਸ਼ਕਦਮੀ ਹੈ ਉਸ ਦੇ ਵਿੱਚ ਬਹੁਤ ਕੁਰਬਾਨੀਆਂ ਹੁੰਦੀਆਂ ਨੇ ਔਰ ਉਹਦੇ 'ਚ ਲੇਕਿਨ ਰੈਜ਼ੀਲੀਅੰਸ ਡਿੱਗਣਾ ਫਿਰ ਖਲੋਣਾ ਇਹ ਡਿਸਾਈਡਿੰਗ ਫੈਕਟਰ ਹੁੰਦਾ ਹੈ ਅਤੇ ਡਿਟਰਮੀਨੇਸ਼ਨ ਆਫ ਇਟਸ ਪੀਪਲ ਜਦੋਂ ਲੋਕ ਇਰਾਦਾ ਕਰ ਲੈਂਦੇ ਨੇ ਯੂ ਵਿਲ ਇਟ ਯੂ ਵਿਨ ਇਟ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਇਹ ਉਹਨਾਂ ਨੇ ਕਿਹਾ PPI ਨੇ ਕਿ ਭਾਈ ਉਹ ਹਾਸਿਲ ਕਰਦੇ ਨੇ ਆਪਣਾ ਮੰਤਵ PPI ਐਂਡ ਇਟਸ ਮੈਂਬਰਸ recognize the challenges and struggles the Sikh community is facing in Sikh homeland Punjab and recognize the April 29th 1986 resolution by Sikh collective gathering Sarbat Khalsa as Sikh declaration of independence day ਕਿ PPI ਪਾਰਟੀ ਸਾਡੀ ਸਿੱਖਾਂ ਦੀ ਸਟਰਗਲ ਨੂੰ ਰੈਕਗਨਾਈਜ਼ ਕਰਦੀ ਹੈ ਔਰ ਅਪ੍ਰੈਲ 29 ਨੂੰ ਜਿਹੜਾ ਸਰਬੱਤ ਖਾਲਸਾ ਨੇ ਇਸ ਨੂੰ ਖਾਲਿਸਤਾਨ ਰੈਜ਼ੋਲੂਸ਼ਨ ਕੀਤਾ ਸੀ ਇਸ ਨੂੰ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੰਦੀ ਹੈ PPI and its members share the same hopes and aspirations with Sikh community. We are confident that by working together we can address the challenge that faces today and create a brighter future for our people ਕਿ ਫਿਊਚਰ 'ਚ ਅਸੀਂ ਇਕੱਠੇ ਇਸ ਸੰਘਰਸ਼ ਨੂੰ ਅੱਗੇ ਤੋਰਾਂਗੇ on this important and momentous occasion of Vaisakhi, let us renew our collective commitment to the principles of integrity, democracy, freedom, equality, and justice for all citizens of the world. We look forward to strengthening our friendship with Sikh nation. और ਉਹਨਾਂ ਦੇ ਥੱਲੇ ਫਿਰ ਉਹਨਾਂ ਨੇ ਜ਼ੈਟੋ ਅਕੈਡਮੀਆ ਔਰ ਉਹਨਾਂ ਦੀ ਸਟੈਂਪ ਹੈ PPI ਪਾਰਟੀ ਦੀ ਸੋ ਅਸੀਂ ਜਿੱਥੇ ਟੋਂਗੋ ਦੇ ਇਹ ਸਾਰੇ ਜਿਹੜੇ ਆਫਿਸ ਬੀਅਰਰਸ ਨੇ PPI ਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਵਰਲਡ ਸਿੱਖ ਪਾਰਲੀਮੈਂਟ ਦੇ ਐਫਰਟਸ ਦੀ ਸਰਾਹਨਾ ਕਰਦੇ ਹਾਂ ਉੱਥੇ ਖਾਸ ਤੌਰ 'ਤੇ ਵੀਰ ਸਵਰਨਜੀਤ ਸਿੰਘ ਉਹਨਾਂ ਦੀ ਜਿਹੜੀ ਇਹ ਸਾਰੀ ਕੰਟਰੀਬਿਊਸ਼ਨ ਹੈ ਉਸ ਨੂੰ ਸੈਲੂਟ ਕਰ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਲੈਣ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ